ਮੇਜਰ ਨਿਊਜ਼ ਹੈਗੀ ਅੱਜ ਦੀ ਉਹ ਬੰਗਲਾਦੇਸ਼ ਦੀ ਸਾਬਕਾ ਪ੍ਰਾਈਮ ਮਿਨਿਸਟਰ ਨੂੰ ਲੈ ਕੇ ਹੈਗੀ ਆ। ਬੰਗਲਾਦੇਸ਼ ਦੀ ਸਾਬਕਾ ਪ੍ਰਾਈਮ ਮਿਨਿਸਟਰ ਨੂੰ ਅੱਜ ਜਿਹੜੀ ਆ ਡੈਥ ਸੈਂਟੈਂਸ ਸੁਣਾ ਦਿੱਤੀ ਗਈ ਹੈਗੀ ਆ, ਉਹਦੀ ਐਬਸੈਂਸ ਦੇ ਵਿੱਚ ਕਿਉਂਕਿ 1400 ਦੇ ਕਰੀਬ ਜਿਹੜੇ ਸਟੂਡੈਂਟ ਸੀ ਮੈਜੋਰਟੀ 'ਚ ਪ੍ਰੋਟੈਸਟਰ ਸੀ, ਉਹਨਾਂ ਦੀ ਬੰਗਲਾਦੇਸ਼ ਦੀ ਉਸ ਟਾਈਮ ਦੇ ਉੱਤੇ ਜਿਹੜੀ ਪ੍ਰਾਈਮ ਮਿਨਿਸਟਰ ਸੀ, ਉਹਦੀਆਂ ਫੋਰਸਿਸ ਵੱਲੋਂ ਜਿਹੜਾ ਆ ਕਿਲਿੰਗ ਕੀਤੀ ਗਈ ਸੀ, ਉਹਨਾਂ ਨੂੰ ਮਾਰਿਆ ਗਿਆ ਸੀਗਾ। ਤੇ ਉਹਨਾਂ ਨੇ ਕਿਹਾ ਵੀ ਇੱਕੋ ਸੈਂਟੈਂਸ ਅਸੀਂ ਸੁਣਾਈ ਹੈਗੀ ਆ, ਉਹ ਆ ਮੌਤ। ਯੂਐਨ ਦੇ ਹਿਊਮਨ ਰਾਈਟਸ ਇਨਵੈਸਟੀਗੇਟਰਸ ਨੇ 20 ਫਰਵਰੀ ਮਹੀਨੇ ਦੇ ਵਿੱਚ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਵੀ ਇਹ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਆ। 1400 ਲੋਕਾਂ ਦੀ ਮੌਤ ਹੋਈ ਸੀ, ਜੋ ਪ੍ਰੋਟੈਸਟ ਕਰ ਰਹੇ ਸੀ ਬੰਗਲਾਦੇਸ਼ ਦੀ ਕਰਪਟ ਜਿਹੜੀ ਉਸ ਟਾਈਮ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀਗੀ। ਹਸੀਨਾ ਨੇ ਇਹ ਕਿਹਾ ਵੀ ਜਿਹੜਾ ਯੂਐਨ ਹਿਊਮਨ ਰਾਈਟਸ ਆਫਿਸ ਆ ਉਹ ਗਲਤ ਇਨਫੋਰਮੇਸ਼ਨ ਦੇ ਰਿਹਾ ਹੈਗਾ। ਤੇ ਜਿਹੜੀ ਮੈਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਆ, ਇੱਕ ਤਰ੍ਹਾਂ ਨਾਲ ਜਿਹੜੀ ਓਪੋਜੀਸ਼ਨ ਮੇਰੀ ਪਾਰਟੀ ਆ, ਉਸ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਇਸ ਟਾਈਮ ਦੇ ਉੱਤੇ ਜੋ ਸਾਬਕਾ ਨੋਬਲ ਦੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਮੁਹੰਮਦ ਯੂਨਸ, ਉਹ ਕੇਅਰ ਟੇਕਰ ਹੈਗੇ ਆ। ਤੇ ਹੁਣ ਫਰਵਰੀ 2026 ਦੇ ਵਿੱਚ ਉੱਥੇ ਇਲੈਕਸ਼ਨ ਹੋਣੀ ਹੈਗੀ ਆ। ਜੋ ਅਵਾਮੀ ਲੀਗ ਆ, ਹਸੀਨਾ ਦੀ ਪੋਲੀਟੀਕਲ ਪਾਰਟੀ, ਉਸ ਨੂੰ ਬੰਗਲਾਦੇਸ਼ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈਗਾ ਆ। ਹਸੀਨਾ ਦਾ ਜਿਹੜਾ ਸਟੇਟ ਅਪੁਆਇੰਟਡ ਲਾਇਰ ਸੀ ਮੁਹੰਮਦ ਅਮੀਰ ਹੁਸੈਨ, ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜਾ ਜਿਹੜਾ ਵਰਡਿਕਟ ਆਇਆ ਤੇ ਆਪਾਂ ਇਸ ਨੂੰ ਡਿਫਰੈਂਟ ਜਿਹੜਾ ਆ ਸੋਚ ਰਹੇ ਸੀ। ਇੰਡੀਆ ਵਾਲੇ ਇਹਦੇ ਉੱਤੇ ਕੋਈ ਚੀਜ਼ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਦੇ ਰਹੇ ਹੈਗੇ, ਕੋਈ ਕਿਸੇ ਤਰ੍ਹਾਂ ਦਾ ਬਿਆਨਬਾਜ਼ੀ, ਕਿਉਂਕਿ ਜੋ ਸ਼ੇਖ ਹਸੀਨਾ ਆ, ਉਹ ਇਸ ਟਾਈਮ ਇੰਡੀਆ ਦੇ ਵਿੱਚ ਰਹਿ ਰਹੀ ਹੈਗੀ ਆ। ਜੀ, ਜਦੋਂ ਤਖ਼ਤਾ ਪਲਟਿਆ ਸੀਗਾ ਜੈਨ-ਜ਼ੀ ਦੀ ਜਿਹੜੀ ਉੱਥੇ ਹਰਜੋਤ ਸਿੰਘ, ਜਿੱਦਾਂ ਤੁਸੀਂ ਸਟੂਡੈਂਟਸ ਦਾ ਨਾਮ ਲਿਆ ਆ ਵੀ ਉਸ 'ਤੇ ਲੈ ਕੇ ਉਹਨਾਂ ਨੇ ਵਿਰੋਧ ਕੀਤਾ ਸੀਗਾ, ਤਾਂ ਉਹ ਤੋਂ ਬਾਅਦ ਉਹ ਭੱਜ ਕੇ ਦੌੜ ਕੇ ਜਿਹੜੀ ਉਹ ਆ ਗਈ ਸੀ। ਜਿੱਦਾਂ ਤੁਸੀਂ ਦੱਸਿਆ ਵੀ 1000 ਤੋਂ ਵੱਧ ਸਟੂਡੈਂਟ ਉਹਨਾਂ ਦਿਨਾਂ ਦੇ ਵਿੱਚ ਮੌਤ ਹੋਈ ਸੀ ਜਦ ਇਸ ਦੀ ਜਿਹੜਾ ਕਾਰਜਕਾਲ ਆ ਉੱਥੇ ਸੀਗਾ। ਤੇ ਹੁਣ ਜਿਹੜਾ ਗ੍ਰਾਮੀਣ ਬੈਂਕ ਦਾ ਮੁਹੰਮਦ ਯੂਸਫ, ਸ਼ਾਇਦ ਹਰਜੋਤ ਸਿੰਘ ਜੀ ਉਹਨਾਂ ਦਾ ਨਾਮ ਆ, ਉਹ ਉੱਥੋਂ ਦੇ ਕਾਰਜਕਾਰੀ ਜਿਹੜੇ ਆ ਉਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਕੰਮਕਾਜ ਜਿਹੜੇ ਉਹ ਕਰ ਰਹੇ ਨੇ। ਤੇ ਇਹਦੇ ਵਿੱਚ ਹੁਣ ਇਹ ਦੇਖਦੇ ਹਾਂ ਵੀ ਕੀ ਹੋਊਗਾ। ਇੱਦਾਂ ਆ ਹਰਜੋਤ ਸਿੰਘ ਜੀ ਵੀ ਵਕਤ ਬਹੁਤ ਬਲਵਾਨ ਨੇ। ਵੱਡੇ ਜਿਹੜੇ ਲੋਕ ਜਿਹੜੇ ਸੋਚਦੇ ਸੀ ਸੱਤਾ ਦੇ ਉੱਤੇ ਜਦੋਂ ਬੈਠੇ ਸੀ, ਤਾਕਤਵਰ ਜਦੋਂ ਉਹ ਸੀਗੇ, ਆਪਣੇ ਆਪ ਨੂੰ ਦੁਨੀਆ ਦੇ ਸਰਬ ਸ਼ਕਤੀਮਾਨ ਜਿਹੜਾ ਉਹ ਮੰਨਦੇ ਸੀਗੇ, ਤਾਂ ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਸਾਡੇ ਕਹੇ ਹੀ ਕਿਤੇ ਦੁਨੀਆ ਦੇ ਵਿੱਚ ਸਭ ਕੁਛ ਜਿਹੜਾ ਉਹ ਚੱਲ ਰਿਹਾ ਆ। ਪਰ ਸਮਾਂ ਇੰਨਾ ਕੁ ਬਲਵਾਨ ਆ, ਉਹਨਾਂ ਲੋਕਾਂ ਨੂੰ ਉਹਨਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਆਉਣਾ। ਤੇ ਹੁਣ ਦੇਖੋ ਉਸੇ ਹੀ ਮੁਲਕ ਦੀ ਜਿਹਦੇ ਵਿੱਚ ਇਹ ਰਿਕਾਰਡ ਤੋੜ ਜਿਹੜੀ ਇਹ ਪ੍ਰਧਾਨ ਮੰਤਰੀ ਬਣੀ ਹੋਵੇ, ਪੂਰਾ ਇਹਦਾ ਟੱਬਰ ਪੋਲੀਟੀਕਲੀ ਜਿਹੜਾ ਉਹ ਐਕਟਿਵ ਹੋਵੇ, ਹਰ ਇੱਕ ਸ਼ਾਖਾ ਦੇ ਉੱਤੇ ਇਹਨਾਂ ਦਾ ਕੰਟਰੋਲ ਹੋਵੇ, ਉਸੇ ਮੁਲਕ ਨੇ ਹੁਣ ਇਸ ਨੂੰ ਜਿਹੜੀ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਆ। ਚਾਹੇ ਉਹ ਮੋਦੀ ਦੀ ਗੋਦੀ 'ਚ ਬਹਿ ਕੇ ਇਸ ਟਾਈਮ ਉਹਦੀ ਸ਼ਰਨ ਦੇ ਵਿੱਚ ਬੈਠੀ ਆ ਵੀ ਮੈਨੂੰ ਕੁਛ ਨਹੀਂ ਹੋਊਗਾ, ਪਰ ਇੱਕ ਵਾਰੀ ਪੈਰਾਂ ਥੱਲੋਂ ਜ਼ਮੀਨ ਤਾਂ ਜਿਹੜੀ ਆ ਉਹਨਾਂ ਦੀ ਖਿਸਕਦੀ ਹੀ ਹੁੰਦੀ ਆ ਵੀ ਭਾਈ ਆਹ ਦੇਖੋ ਇਸ ਤਰੀਕੇ ਦੇ ਨਾਲ ਵਰਤਾਰੇ ਜਿਹੜੇ ਉਹ ਵਾਪਰਦੇ ਆ। ਤੇ ਇਹ ਸਬਕ ਆ ਉਹਨਾਂ ਤਾਨਾਸ਼ਾਹਾਂ ਦੇ ਲਈ ਵੀ ਜਦੋਂ ਲੋਕ ਆਵਾਮ ਤੁਹਾਡੇ ਉਲਟ ਉੱਠਦੀ ਆ ਤਾਂ ਫਿਰ ਅਗਲੇ ਨਹੀਂ ਵਹਿੰਦੇ, ਫਿਰ ਜਿਹੜੇ ਉਹ ਸੱਤਾ ਤੋਂ ਤਾਂ ਲਾਂਭੇ ਕਰਦੇ ਹੀ ਕਰਦੇ ਆ, ਤੇ ਫਿਰ ਜਵਾਬਦੇਹੀ ਫਿਰ ਇਸ ਤਰੀਕੇ ਦੇ ਨਾਲ ਹੁੰਦੀਆਂ, ਮੌਤ ਦੀਆਂ ਸਜ਼ਾਵਾਂ ਤੱਕ ਵੀ ਹੁੰਦੀਆਂ ਆ। ਸੋ ਜਿੱਦਾਂ ਨਿਊਰਮਬਰਗ ਟਰਾਇਲ ਚੱਲੇ ਸੀਗੇ, ਹਿਟਲਰ ਤੇ ਉਸਦੇ ਜਿਹੜੇ ਸਾਥੀਆਂ ਨੇ ਜੋ ਕੁਕਰਮ, ਜੋ ਕਰਤੂਤਾਂ, ਜੋ ਘਾਣ ਕੀਤਾ ਸੀਗਾ, ਤਾਂ ਉਸ ਦੇ ਉਲਟ ਬਾਅਦ ਦੇ ਵਿੱਚ ਚੱਲੇ ਸੀਗੇ। ਸੋ ਅੱਜ ਜਿਹੜੇ ਉਹ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈਣਾ ਹੀ ਪੈਣਾ ਹੈਗਾ। ਜੀ।